ਇਹ ਦੱਸੋ ਵੀ ਭੱਠੀ ਝੁਲਕਾ ਹੁੰਦੀ ਸੀ ਇੱਕ ਰਸਮ, ਉਹ ਕੀ ਹੁੰਦੀ ਸੀ? ਉਹ ਜਿਹੜਾ ਉਸ ਘਰ ਦਾ ਜਵਾਈ ਹੁੰਦਾ ਸੀ ਨਾ ਵੱਡਾ, ਹਾਂ ਭਾਵੇਂ ਮੁੰਡੇ ਦੀ ਜਾਂ ਬੱਚੀ ਦੀ, ਹਾਂ ਉਹਨੂੰ ਆਖਣਾ ਭੱਠੀ ਝੁਲਕਾ ਪਾ। 100 200 1000 500 ਤਾਂ ਥੋੜ੍ਹੇ ਜਿਹੀਆਂ ਗੱਲਾਂ ਹੁੰਦੀਆਂ ਸਨ। ਹੁਣ ਕਿੱਥੇ ਹਜ਼ਾਰਾਂ ਦੀਆਂ ਗੱਲਾਂ ਨੇ, ਲੱਖਾਂ ਨਾਲ ਗੱਲਾਂ ਨੇ। ਹੁਣ ਤਾਂ ਲੱਖ ਲੱਖ ਰੁਪਈਆ ਬੁੱਢੀਆਂ ਗੁੱਥਲੀ 'ਚ ਪਾਈ ਫਿਰਦੀਆਂ ਨੇ। ਹਾਂ ਉਦੋਂ ਪੁੱਤਰਾ 100 ਵੀ ਨਹੀਂ ਸੀ ਕਿਸੇ ਨੂੰ ਹੁੰਦਾ। ਹਾਂ ਸਿੱਠਣੀਆਂ ਦਿੰਦੀਆਂ ਸਨ, ਬੱਚੀਆਂ ਗਾਉਂਦੀਆਂ ਸਨ, ਕੋਈ ਲੋਕ ਗੀਤ ਹੀ ਹੁੰਦਾ ਸੀ, ਸਿੱਠਣੀਆਂ ਵੀ। ਉਹ ਤੇ ਕੋਈ ਸੁਣਾਓ ਜੇ ਆਉਂਦੀਆਂ ਜੀ। ਉੱਥੇ ਘਿਓ ਭਰਨ ਵਾਲੇ ਵੇ, ਉੱਥੇ ਸ਼ੱਕਰ ਡੁੱਲੀ, ਉੱਥੇ ਸ਼ੱਕਰ ਡੁੱਲੀ ਵੇ, ਡਾਰੀ ਚੋਗਣ ਲੱਗੀ, ਡਾਰੀ ਚੋਗਣ ਲੱਗੀ ਵੇ, ਕਾਵਾਂ ਨੇ ਠੂੰਗੇ ਮਾਰੇ। ਉਹ ਲੋਕ ਗੀਤ ਕਿਸ ਤਰ੍ਹਾਂ ਦੇ ਸਨ ਜਦੋਂ ਧੀ ਨੂੰ ਤੋਰੀਦਾ ਸੀ? ਛੱਲੀਆਂ ਮਾਵਾਂ ਧੀਆਂ ਮਿਲਣ ਲੱਗੀਆਂ, ਚਾਰੇ ਕੰਧਾਂ ਨੀਚ ਬਾਰੇ ਦੀਆਂ ਹੱਲੀਆਂ। ਉਦੋਂ ਇਹ ਹੁੰਦਾ ਸੀ ਧੀ ਨੂੰ ਜਦੋਂ ਅੰਦਰੋਂ ਕੱਢਣਾ ਨਾ, ਤੋਰਨ ਲੱਗਾ ਹਾਂ ਤੇ ਅੱਗੇ ਕਿਸੇ ਨੇ ਪਰਾਤ 'ਚ ਚਾਵਲ ਲੈ ਕੇ ਖਲੋ ਜਾਣਾ। ਹਾਂ ਉਹ ਧੀ ਨੇ ਇੰਝ ਬੁੱਕ ਭਰ ਕੇ ਉੱਤੋਂ ਸੁੱਟੀ ਜਾਣੇ। ਹਾਂ ਮਗਰੋਂ ਭੈਣਾਂ ਭਰਾਵਾਂ ਪਿਓ ਮਾਂ ਕਿਸੇ ਨੇ ਉਹਨਾਂ ਝੋਲੀਆਂ ਕਰਨੀਆਂ। ਉਸ ਵੇਲੇ ਦਿਲ ਬੜਾ ਦੁਖਦਾ ਸੀ। ਹਲਫਿਆ ਮੇਰੇ ਢੋਲਾ ਵੇ ਬੈਠੀ ਮੋਤੀ ਪਰੋਵਾਂ, ਲਿਖਿਆ ਪੈ ਗਿਆ ਝੋਲੀ ਬੈਠੀ ਸ਼ਮ ਸ਼ਮ ਰੋਵਾਂ। ਆਪਣੇ ਬਾਪ ਦੇ ਨਾਲ ਧੀ ਜਾਂਦੀ ਜਾਂਦੀ ਵੀ ਕੀ ਹੇਜ ਪਈ ਜਿਤਾਂਦੀ ਏ ਵੀ ਛੋਲੇ ਬਾਬਲ ਤੇਰਿਆਂ ਮਹਿਲਾਂ ਵਿੱਚੋਂ ਸੱਤ ਰੰਗੀਆ ਕਬੂਤਰ ਬੋਲੇ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਬਿਸਮਿल्लाह रहमान रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ। ਸਾਡੇ ਸਿੱਖ ਭੈਣਾਂ ਭਾਈਆਂ ਲਈ ਸਤਿ ਸ੍ਰੀ ਅਕਾਲ। ਹਿੰਦੂ ਮਤ ਨਾਲ ਤਲਕ ਰੱਖਣ ਵਾਲੇ ਸਾਡੇ ਦਰਸ਼ਕ ਜਿਹੜੇ ਨੇ, ਉਹਨਾਂ ਦੀ ਖਿਦਮਤ ਦੇ ਵਿੱਚ ਨਮਸਕਾਰ। ਤੇ ਪਿਆਰਿਓ ਮਸੀਹੀ ਸਾਡੇ ਪੰਜਾਬੀ ਭੈਣਾਂ ਭਾਈ ਜਿਹੜੇ ਸਾਡੇ ਵਲੌਗਸ ਵੇਖਦੇ ਨੇ, ਸਾਡੇ ਦਰਸ਼ਕ ਨੇ, ਉਹਨਾਂ ਲਈ ਗੁੱਡ ਮਾਰਨਿੰਗ ਆਖਦੇ ਹਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਲਈ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਦੇ ਹਾਂ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ। ਸਾਹਿਬੋ, ਸਾਡੇ ਵਲੌਗਸ ਨੂੰ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਕਿਉਂ ਜੇ ਤੁਹਾਡੇ ਕਮੈਂਟਸ ਜਿਹੜੇ ਨੇ ਉਹ ਇੱਕ ਤੇ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ, ਤੇ ਦੂਜਾ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ ਸ਼ਿੰਗਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਹਾਂ। ਪਿਆਰਿਓ, ਸਾਡੇ ਕਲਾਸਿਕ ਪੰਜਾਬ ਦੇ ਵਿੱਚ ਸ਼ਾਦੀ ਵਿਆਹਾਂ ਦੀਆਂ ਰਸਮਾਂ ਕਿਸ ਤਰ੍ਹਾਂ ਮਨਾਈਆਂ ਜਾਂਦੀਆਂ ਸਨ ਤੇ ਉਹਨਾਂ ਰਸੂਮ ਦੇ ਵਿੱਚ ਕਿਸ ਤਰ੍ਹਾਂ ਦੇ ਲੋਕ ਗੀਤ ਸਾਡੀਆਂ ਧੀਆਂ ਭੈਣਾਂ ਕੁੜੀਆਂ ਚਿੜੀਆਂ ਗਾਉਂਦੀਆਂ ਸਨ, ਇਹ ਬਿਆਨ ਔਰ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਣ ਦਾ ਸਿਲਸਿਲਾ ਜਾਰੀ ਸਾਰੀ ਹੈ। ਅਸੀਂ ਆਪਣੇ ਪਿਛਲੇ ਵਿਲਾਗ ਦੇ ਵਿੱਚ ਅੰਮਾ ਜੀ ਗੁਲਾਮ ਫਾਤਮਾ ਹੋਰਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ। ਉਹਨਾਂ ਦੱਸਿਆ ਵੀ ਲਾੜੇ ਵਾਲੇ ਘਰ ਕਿਹੜੀਆਂ ਕਿਹੜੀਆਂ ਰਸਮਾਂ ਸਰ ਅੰਜਾਮ ਦਿੱਤੀਆਂ ਜਾਂਦੀਆਂ ਸਨ, ਕਿਹੜੇ ਕਿਹੜੇ ਲੋਕ ਗੀਤ ਕਿਹੜੇ ਕਿਹੜੇ ਮੌਕੇ 'ਤੇ ਗਾਏ ਜਾਂਦੇ ਸਨ। ਅੱਜ ਵਾਲੇ ਪਿਆਰਿਓ, ਆਪਣੇ ਵਿਲਾਗ ਦੇ ਵਿੱਚ ਅਸੀਂ ਅੰਮਾ ਜੀ ਨੂੰ ਇਹ ਪੁੱਛਾਂਗੇ ਕਿ ਜਦੋਂ ਜੰਝ ਕੁੜੀ ਵਾਲਿਆਂ ਦੇ ਘਰ ਯਾਨੀ ਵਹੁਟੀ ਵਾਲਿਆਂ ਦੇ ਘਰ ਅੱਪੜ ਜਾਂਦੀ ਸੀ ਤੇ ਫਿਰ ਉੱਥੇ ਕਿਹੜੀਆਂ ਕਿਹੜੀਆਂ ਰਸਮਾਂ ਹੁੰਦੀਆਂ ਸਨ। ਇਸ ਤੋਂ ਪਹਿਲੇ ਕਿ ਅੰਮਾ ਜੀ ਦੇ ਨਾਲ ਗੱਲਬਾਤ ਸ਼ੁਰੂ ਕਰੀਏ, ਤੁਹਾਡੇ ਨੋਟਿਸ ਵਿੱਚ ਮੈਂ ਲਿਆਉਣਾ ਚਾਹੁੰਦਾ ਵਾਂ ਕਿ ਸਾਡੇ ਇੱਕ ਬੜੇ ਹੀ ਪਿਆਰੇ ਦਰਸ਼ਕ ਨੇ, ਮਗਰਬੀ ਬੋਸਟਨ ਤੋਂ ਚੌਧਰੀ ਇਫਤਖਾਰ, ਅਮਰੀਕਾ ਤੋਂ। ਉਹਨਾਂ ਨੇ ਇਹ ਗੱਲ ਪੁੱਛੀ ਹੈ ਕਿ ਤੁਸੀਂ ਸ਼ਾਦੀ ਵਿਆਹਾਂ ਦੀਆਂ ਬਹੁਤ ਸਾਰੀਆਂ ਰਸਮਾਂ ਬਾਰੇ
ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ। ਲੇਕਿਨ ਅੰਮਾ ਜੀ ਤੋਂ ਤੁਸੀਂ ਇਹ ਨਹੀਂ ਪੁੱਛਿਆ ਵੀ ਭੱਠੀ ਝੁਲਕਾ ਇਹ ਕਿਹੜੀ ਰਸਮ ਸੀ ਤੇ ਇਹਦਾ ਕੀ ਮਤਲਬ ਸੀ। ਤੇ ਆਓ ਫਿਰ ਅੱਜ ਦੀ ਗੱਲਬਾਤ ਦਾ ਮੁੱਢ ਇੱਥੋਂ ਹੀ ਬੰਨ੍ਹਦੇ ਆ। ਅੰਮਾ ਜੀ ਇਹ ਦੱਸੋ ਵੀ ਭੱਠੀ ਝੁਲਕਾ ਹੁੰਦੀ ਸੀ ਇੱਕ ਰਸਮ, ਉਹ ਕੀ ਹੁੰਦੀ ਸੀ? ਉਹ ਬੇਟਾ ਇਹ ਹੁੰਦੀ ਸੀ ਜੀ ਬੱਚੇ ਦੀ ਸ਼ਾਦੀ ਹੈ ਜਾਂ ਬੱਚੇ ਦੀ ਹੈ, ਜੀ ਉਹਦੇ ਵਿੱਚ ਪਹਿਲੀ ਅੱਗ ਦੇਗ ਥੱਲੇ ਬਾਲਣੀ, ਅੱਛਾ ਅੱਛਾ ਪਹਿਲੀ ਦੇਗ ਥੱਲੇ। ਹਾਂ ਉਹ ਜਿਹੜਾ ਉਸ ਘਰ ਦਾ ਜਵਾਈ ਹੁੰਦਾ ਸੀ ਨਾ ਵੱਡਾ, ਹਾਂ ਭਾਵੇਂ ਮੁੰਡੇ ਦੀ ਜਾਂ ਬੱਚੀ ਦੀ, ਹਾਂ ਉਹਨੂੰ ਆਖਣਾ ਭੱਠੀ ਝੁਲਕਾ ਪਾ। ਹਾਂ ਉਹਨੇ ਵਿਚਾਰੇ ਨੇ ਕਾਨਿਆਂ ਦੇ ਮੁੱਠੇ ਮੱਠੇ ਬਣਾਉਣੇ, ਉਹਨੂੰ ਤੀਲ ਲਾ ਲੈਣੀ, ਕੁੜੀਆਂ ਤਿਆਰ ਹੋ ਜਾਣਾ ਵੀ ਹੁਣ ਅੱਗ ਨਹੀਂ ਬਾਲਣ ਦੇਣੀ। ਅੱਛਾ ਇਹ ਨਹੀਂ ਕਿ ਥੋੜੀਆਂ, ਕੁੜੀਆਂ ਵੀ ਬੜੀਆਂ ਸੀ। ਹਾਂ ਉਹਨੇ ਵਿਚਾਰੇ ਨੇ ਜਿਸ ਵੇਲੇ ਦੇਖਦਾ ਲਾਗੇ ਆਉਣਾ, ਕੁੜੀਆਂ ਨੇ ਉਹ ਮੁੱਠਾ ਜਿਹਾ ਬੁਝਾ ਦੇਣਾ। ਹਾਂ ਅਖੀਰ ਉਹਨੇ ਹਾਰ ਜਾਣਾ, ਥੱਕ ਜਾਣਾ, ਉਹ ਅੱਗ ਨਹੀਂ ਸੀ ਬਲਦੀ। ਨਾਈ ਨੂੰ ਉਹਨੇ ਕਿਤੇ ਪਹਿਲੇ ਆਖਿਆ ਕਿ ਨਾਈ ਨੇ ਕਿਤੇ ਦੇਗ ਦੇ ਥੱਲੇ ਨਾ ਕਿਤੇ ਤੇਲ ਪਾ ਛੱਡਿਆ ਮਿੱਟੀ ਦਾ। ਅੱਛਾ ਅੱਛਾ ਇਹ ਜਦੋਂ ਉਹਨੇ ਥੱਕ ਜਾਣਾ, ਕੁੜੀਆਂ ਤੇ ਨਹੀਂ ਸੀ ਥੱਕਦੀਆਂ, ਹਾਂ ਕੋਈ ਅੱਗੇ ਹੋ ਜਾਂਦੀ ਸੀ, ਕੋਈ ਪਿਛਾਂ ਹੋ ਜਾਂਦੀ ਸੀ, ਹਾਂ ਫਿਰ ਉਹਨੇ ਨਾਈ ਨੂੰ ਲਾਗ ਦੇ ਦੇਣਾ ਹਾਂ 100 ਜਾਂ 50 ਉਸ ਜ਼ਮਾਨੇ 'ਚ ਹਾਂ ਕਿ ਮੈਨੂੰ ਅੱਗ ਬਾਲਣ ਦੇ। ਹਾਂ ਨਾਈ ਨੇ ਕੀ ਕਰਨਾ, ਐਵੇਂ ਹੀ ਸ਼ੁਗਲ ਬਣਾ ਲੈਣਾ, ਉਹ ਨਾ ਮਾਰੀ ਨਾ ਮਾਰੀ ਨਾ ਮਾਰੀ, ਕੁੜੀ ਨੂੰ ਵੱਜ ਜੇਗੀ, ਨਾ ਮਾਰੀ, ਕੁੜੀਆਂ ਦਾ ਧਿਆਨ ਉੱਧਰ ਹੋ ਜਾਣਾ, ਨਾਈ ਨੇ ਤੀਰ ਲਾ ਦੇਣੇ। ਅੱਛਾ ਉਹਦਾ ਕੰਮ ਹੋ ਜਾਂਦਾ ਸੀ। ਵਾਹ ਵਾਹ। ਆਹ ਹੁੰਦਾ ਸੀ। ਤੇ ਇਹ ਭੱਠੀ ਝੁਲਕਾ ਜਿਹੜਾ ਇਹ ਕੋ ਸਾਈ ਹੁੰਦੇ ਸਨ ਜਿਹੜੇ ਅੱਗ ਨਹੀਂ ਨਹੀਂ ਨਹੀਂ, ਉਹ ਭਣੋਈਆ ਹੀ ਲਿਆਉਂਦਾ ਸੀ, ਉਹ ਜਵਾਈ ਬਾਲਦਾ ਸੀ। ਤੇ ਸਾਈ ਤਾਂ ਇਹ ਸੀ ਜਦੋਂ ਅੱਗ ਬਲ ਗਈ, ਸਾਈ ਨੇ ਜਾਂ ਮਾਛੀ ਨੇ ਥੱਲੇ ਲੱਕੜਾਂ ਲਾਈ ਜਾਣੀਆਂ, ਨਾਈ ਨੇ ਪਕਾਈ ਜਾਣੇ। ਹਾਂ ਲੋ ਜੀ ਪਿਆਰਿਓ, ਭੱਠੀ ਝੁਲਕਾ ਕੀ ਰਸਮ ਸੀ, ਇਹਦੇ ਬਾਰੇ ਤੁਸੀਂ ਸਵਾਲ ਕੀਤਾ ਸੀ। ਅੰਮਾ ਜੀ ਨੇ ਦੱਸਿਆ ਵੀ ਵਿਆਹ ਵਾਲੇ ਘਰ ਲਾੜਾ ਜਾਂ ਵਹੁਟੀ ਦਾ ਜਿਹੜਾ ਸਭ ਤੋਂ ਵੱਡਾ ਭਣੋਜਾ ਹੁੰਦਾ ਸੀ ਨਾ ਜੀ, ਪਹਿਲੀ ਦੇਗ ਥੱਲੇ ਅੱਗ ਉਹਦੇ ਕੋਲੋਂ ਪਲਵਾਈ ਜਾਂਦੀ ਸੀ। ਉਹਨੂੰ ਆਖਿਆ ਜਾਂਦਾ ਸੀ ਵੀ ਪਹਿਲੀ ਦੇਗ ਥੱਲੇ ਅੱਗ ਤੁਸੀਂ ਉੱਠ ਕੇ ਭਾਜੀ ਬਾਲੋ। ਤੇ ਉਹ ਜਦੋਂ ਅੱਗ ਬਾਲਣ ਦੀ ਕੋਸ਼ਿਸ਼ ਕਰਦੇ ਸਨ ਤੇ ਸਾਰਾ ਮੇਲ ਜਿਹੜਾ ਆਇਆ ਹੁੰਦਾ ਸੀ, ਉਹ ਸਾਰੀਆਂ ਕੁੜੀਆਂ ਚਿੜੀਆਂ ਧੀਆਂ ਭੈਣਾਂ ਅੱਗੇ ਖਲੋ ਜਾਂਦੀਆਂ ਤੇ ਉਹ ਉਹਨੂੰ ਅੱਗ ਨਹੀਂ ਸਾਨੂੰ ਬਾਲਣ ਦਿੰਦੀਆਂ। ਦੇਖੋ ਨਾ ਕਿੰਨੇ ਖੂਬਸੂਰਤ ਰਿਵਾਜ ਸਨ, ਕਿੰਨਾ ਪਿਆਰ ਸੀ, ਕਿੰਨੀ ਮੁਹੱਬਤ ਸੀ ਇੱਕ ਦੂਜੇ ਦੇ ਨਾਲ। ਛੇੜਖਾਨੀ ਵੀ ਜਾਰੀ ਉਹ ਸਾਰੀ ਹੈ ਤੇ ਖੁਸ਼ੀਆਂ ਵੀ ਮਨਾਈਆਂ ਜਾ ਰਹੀਆਂ ਨੇ। ਅੱਛਾ ਅੰਮਾ ਜੀ, ਹੁਣ ਇਹ ਦੱਸੋ ਕਿ ਜੰਜ ਜਦੋਂ ਟੁਰ ਪਈ, ਨਾਈ ਨੂੰ ਵੀ ਲਾਗ ਦੇ ਦਿੱਤਾ, ਉਹ ਸਾਈ ਜਿਹੜਾ ਸੀ ਮਸੀਹੀ ਭਰਾ ਸਾਡਾ ਜਿਹੜਾ ਅੱਗ ਬਾਲਦਾ ਥੱਲੇ, ਉਹਨੂੰ ਵੀ ਲਾਗ ਲੂਗ ਮਿਲ ਗਿਆ। ਹੁਣ ਜੰਜ ਟੁਰ ਪਈ ਕੁੜੀ ਵਾਲਿਆਂ ਦੇ ਘਰ ਵੱਲ। ਉੱਥੇ ਜਦੋਂ ਵਹੁਟੀ ਦੇ ਘਰ ਜਾ ਕੇ ਜੰਜ ਅੱਪੜਦੀ ਸੀ ਤੇ ਆਖਦੇ ਨੇ ਉੱਥੇ ਲਾੜੇ ਨੂੰ ਅਗਾਂਹ ਅੰਦਰ ਨਹੀਂ ਸਾਨੂੰ ਵੜਨ ਦਿੰਦੇ, ਜੰਜ ਨੂੰ ਉਹ ਬਾਹਰ ਧੀਆਂ ਭੈਣਾਂ ਜਿਹੜੀਆਂ ਹਨ ਉਹ ਚੁੰਨੀ ਤਾਣ ਲੈਂਦੀਆਂ ਹਨ ਜਾਂ ਦੁਪੱਟਾ ਕੋਈ ਬੰਨ ਲੈਂਦੀਆਂ ਹਨ ਤੇ ਉਹ ਕੋਈ ਲਾਗ ਫਿਰ ਉਹਨੂੰ ਦੇਣਾ ਬੱਚੀਆਂ ਨੂੰ ਪੈਂਦਾ ਸੀ ਤੇ ਫਿਰ ਉਹ ਦੁਪੱਟਾ ਪਰਾ ਹੁੰਦਾ ਸੀ, ਨਹੀਂ ਤੇ ਅੱਗੇ ਬੂਹਾ ਡੱਕ ਕੇ ਖਲੋ ਜਾਂਦੀਆਂ ਹਨ। ਉਹ ਕੀ ਰਸਮ ਸੀ? ਉਹ ਇਹ ਸੀ ਕਿ ਜੰਝ ਪਿੱਛੇ ਹੁੰਦੀ ਸੀ, ਲਾੜਾ ਅੱਗੇ ਹੁੰਦਾ ਸੀ। ਅੱਛਾ ਅੱਛਾ। ਅੱਗੇ ਕੁੜੀਆਂ ਨੇ ਇੱਕ ਨੇ ਉੱਧਰੋਂ ਦੁਪੱਟਾ ਫੜ ਲੈਣਾ, ਇੱਕ ਨੇ ਉੱਧਰੋਂ ਫੜ, ਦੂਜੀਆਂ ਪਿੱਛੇ ਖੜੀਆਂ ਰਹਿਣਾ। ਹਾਂ ਉਹਦੇ ਵਿੱਚ ਇਹ ਸੀ ਕਿ 2 ਪਲੇਟਾਂ ਉਹਨਾਂ ਨੇ ਨਾ ਕਚਾਰ 8 ਕਿ 10 ਫੁੱਲਾਂ ਦੀਆਂ ਭਰ ਲੈਣੀਆਂ। ਹਾਂ ਇੱਕ ਪਲੇਟ 'ਚ ਉਹਨਾਂ ਥੱਲੇ ਕੈਂਚੀ ਲਗਾ ਦੇਣੀ, ਛੋਟੀ ਹੋਵੇ ਛੋਟੀ ਜਿਹੀ। ਉਹਨੇ ਫਿਰ ਅੱਗੇ ਖੜੀ ਰਹਿਣਾ, ਉਹਨਾਂ ਖੜੀ ਰਹਿਣਾ, ਲਾੜੇ ਬਾਹਰ ਖੜੇ ਰਹਿ ਜਾਣਾ। ਅਖੀਰ ਉਹਨਾਂ ਨੇ ਇਹ ਆਖਣਾ ਵੀ ਇਹ ਤੂੰ ਦੁਪੱਟਾ ਕੱਟੇਗਾ ਤੇ ਤੈਨੂੰ ਅਗਾਂਹ ਲੰਘਣ ਦੇਣਾ। ਹੁਣ ਕੱਟੇ ਕਿਵੇਂ? ਉਹਦੇ ਕੋਲ ਕਿਹੜੀ ਕੈਂਚੀ ਹੁੰਦੀ? ਉਹਨੇ ਇਹ ਵੇਖਣਾ ਵੀ ਹੁਣ ਖਰੇ ਕਿਹੜੇ ਕੋਲੇ। ਹਾਂ ਉਹਨੂੰ ਵਿਚਾਰੇ ਦੀ ਫਿਰ ਪੇਸ਼ ਨਹੀਂ ਸੀ ਜਾਂਦੀ। ਹਾਂ ਕੁੜੀਆਂ ਦੇ ਵਿੱਚੋਂ ਉੱਤੋਂ ਜਿਹੜੀਆਂ ਵਿਹਲੀਆਂ ਪਲੇਟਾਂ ਹੁੰਦੀਆਂ ਪਿਛਾਂ ਪਿਛਾਂ ਉਹਨਾਂ ਫੁੱਲ ਵੀ ਸੁੱਟਣੇ। ਅਖੀਰ ਉਹਨੇ ਵਿਚਾਰੇ ਨੇ ਪੇਸ਼ ਨਾ ਜਾਣੀ, ਕੋਈ ਵੱਡਾ ਆ ਜਾਣਾ, ਕੁੜੀ ਦਾ ਦਾਦਾ ਜਾਂ ਅੱਬਾ ਜਾਂ ਛੱਡ ਦਿਓ ਕੁੜੀਓ, ਪਰਾਂ ਹਟ ਜਾਓ, ਪਰਾਂ ਹਟ ਜਾਓ, ਛੱਡ ਦਿਓ, ਕੁਛ ਨਹੀਂ ਹੁੰਦਾ, ਸਾਡਾ ਲਾਗ ਦੇ ਦੇ, ਫਿਰ ਲੰਘਣ ਦਿਆਂਗੇ। ਉਹ ਫਿਰ ਉਹਨੇ 100 200 1000 500 ਤਾਂ ਥੋੜ੍ਹੇ ਜਿਹੇ ਗੱਲਾਂ ਹੁੰਦੀਆਂ ਸਨ। ਹੁਣ ਕਿੱਥੇ ਹਜ਼ਾਰਾਂ ਦੀਆਂ ਗੱਲਾਂ ਨੇ, ਲੱਖਾਂ ਨਾਲ ਗੱਲਾਂ ਨੇ। ਹੁਣ ਤਾਂ ਲੱਖ ਲੱਖ ਰੁਪਈਆ ਬੁੱਢੀਆਂ ਕੁਥਲੀ 'ਚ ਪਾਈ ਫਿਰਦੀਆਂ ਨੇ। ਉਦੋਂ ਪੁੱਤਰਾ 100 ਵੀ ਨਹੀਂ ਸੀ ਕਿਸੇ ਨੂੰ ਹੁੰਦਾ।
ਉਹ ਫਿਰ ਕੋਈ 150 ਵਿਚਾਰੇ ਨੇ ਦੇ ਦੇਣਾ, ਉਹਦੀ ਜਾਨ ਖਲਾਸੀ ਹੋ ਜਾਂਦੀ ਸੀ। ਹਾਂ ਉਹ ਫਿਰ ਕੁੜੀਆਂ ਨੇ ਇੱਕ ਨੇ ਛੱਡ ਦੇਣਾ, ਦੂਜੀ ਨੇ ਪਿਛਾਂ ਕਰ ਲੈਣਾ, ਚੱਲ ਲੰਘ ਜਾ। ਹਾਂ ਤੇ ਦੁਪੱਟਾ ਕਟਾਣਾ ਕਿ ਕੋਈ ਨਾ? ਦੁਪੱਟਾ ਉਹਨੂੰ ਕੈਂਚੀ ਨਹੀਂ ਸੀ ਲੱਭਦੀ, ਤਾਂ ਉਹਨੇ ਕੱਟਣਾ ਕੀ ਸੀ। ਲੋ ਜੀ ਪਿਆਰਿਓ, ਵੇਖੋ ਕਿੰਨੀ ਖੂਬਸੂਰਤੀ ਹੈ ਇਸ ਰਸਮ ਦੇ ਵਿੱਚ ਵੀ, ਵੀ ਜਦੋਂ ਜੰਜ ਅੱਪੜ ਗਈ ਏ ਵਹੁਟੀ ਵਾਲਿਆਂ ਦੇ ਘਰ, ਤੇ ਬੱਚੀਆਂ ਨੇ ਅੱਗੋਂ ਦੁਪੱਟਾ ਤਾਣ ਲੈਣਾ ਜਾਂ ਚੁੰਨੀ ਤਾਣ ਕੇ ਖਲੋ ਜਾਣਾ, ਤੇ ਜਿੰਨੀ ਦੇਰ ਲਾੜੇ ਨੇ ਫਿਰ ਉਹਨਾਂ ਬੱਚੀਆਂ ਨੂੰ, ਆਪਣੀਆਂ ਸਾਲੀਆਂ ਨੂੰ ਜਾਂ ਕੁੜੀ ਦੇ ਘਰ ਵਾਲੀਆਂ ਜਿਹੜੀਆਂ ਧੀਆਂ ਭੈਣਾਂ ਸਨ, ਉਹਨਾਂ ਨੂੰ ਕੁਛ ਨਾ ਕੁਛ ਲਾਗ ਨਾ ਦੇਣਾ, ਉਨੀ ਦੇਰ ਤੱਕ ਉਹਨੂੰ ਅੰਦਰ ਬਰੂਹਾਂ ਲੰਘਣ ਨਹੀਂ ਸੀ ਦਿੱਤਾ ਜਾਂਦਾ। ਅੱਛਾ ਅੰਮਾ ਜੀ, ਇਹ ਦੱਸੋ ਵੀ ਮੁੰਡੇ ਵਾਲੇ ਘਰ ਤੇ ਮਾਮੇ ਲੈ ਕੇ ਆਉਂਦੇ ਨੇ ਸਿਹਰਾ ਤੇ ਗਾਨਾ, ਹੁਣ ਕੁੜੀ ਵਾਲੇ ਘਰ, ਵਹੁਟੀ ਵਾਲਾ ਜਿਹੜਾ ਘਰ ਹੁੰਦਾ, ਉੱਥੇ ਨਾਨਕੀ ਛੱਕ ਲੈ ਕੇ ਆਉਂਦੇ ਨੇ, ਤੇ ਉਹ ਨਾਨਕੀ ਛੱਕ ਕੀ ਹੁੰਦਾ? ਉਹ ਨਾਨਕੀ ਛੱਕ ਬੇਟਾ ਇਹ ਹੁੰਦਾ ਹੈ ਜੀ ਕਿ ਉਹ ਨਾਨਕੇ ਆਪਣੇ ਘਰੋਂ ਤਿਆਰ ਕਰਦੇ ਨੇ। ਅੱਛਾ। ਮਾਮੇ ਮਾਮੀਆਂ ਹੋਰ ਵੀ ਭੈਣਾਂ ਭਰਾ ਘਰੋਂ ਜਦੋਂ ਟੁਰਦੇ ਨੇ, ਉਹ ਮੰਜੀਆਂ ਦੇ ਉੱਤੇ ਉਹਨਾਂ ਦੇ ਕੱਪੜੇ ਜੋ ਧੀ ਨੂੰ ਦੋਹਤਰੀ ਨੂੰ ਦੇਣੇ ਨੇ, ਭਣੇਵੀਂ ਨੂੰ ਕੱਪੜਾ ਛੱਪੜਾ ਬਿਸਤਰਾ ਜੋ ਵੀ ਦੇਣਾ ਹੈ, ਉਹ ਮੰਜੀਆਂ ਦੇ ਉੱਤੇ ਉਹਨਾਂ ਰੱਖ ਲੈਣਾ ਹੁੰਦਾ। ਉਹ ਚੁੱਕ ਲੈਣੀਆਂ ਨੇ, ਲੱਗ ਗਈਆਂ ਨੇ ਮਗਰ ਭੈਣਾਂ ਮਾਵਾਂ ਨੇ ਟੁਰ ਪੈਣਾ। ਜਦੋਂ ਕੁੜੀ ਵਾਲੇ ਘਰ ਪਹੁੰਚੀਆਂ ਨੇ, ਉਸ ਵੇਲੇ ਉਹਨਾਂ ਆਖਣਾ, ਉੱਠ ਨੀ ਬੀਬੀ ਸੁੱਤੀ ਐ ਨੀ ਤੇਰੇ ਨਾਨਕੇ ਆਏ, ਮਾਮੀਆਂ ਚੜ੍ਹ ਚੜ੍ਹਦੀਆਂ ਨੀ ਮਾਮੇ ਨਾਨੀ ਦੇ ਜਾਏ। ਫਿਰ ਮਜ਼ਾਕ ਕਰ ਦੇਣਾ, ਉੱਠ ਨੀ ਬੀਬੀ ਸੁੱਤੀ ਐ ਨੀ ਤੇਰੇ ਨਾਨਕੇ ਆਏ, ਮਾਮੀਆਂ ਚੋਚਮ ਚੁੱਚੀਆਂ ਵੇ ਮਾਮੇ ਨਾਨੀ ਦੇ ਜਾਏ। ਮਾਮੇ ਤਾਂ ਚੰਗੇ ਨੇ, ਮਾਮੇ ਸੋਹਣੇ ਨੇ, ਮਾਮੀਆਂ ਨੂੰ ਵਿੱਚ ਮਜ਼ਾਕ ਵੀ ਕਰ ਦੇਣਾ। ਪਹਿਲੋਂ ਤਾਂ ਆਖਣਾ ਚਾੜ ਚੜਾਉਂਦੀਆਂ ਤੇ ਮਗਰੋਂ ਆਪਦੇ ਨਾਲ ਚੁੱਚਮ ਚੁੱਚੀਆਂ, ਮਾਮੇ ਨਾਨੀ ਦੇ ਜਾਏ। ਤੇ ਉਹ ਜਦੋਂ ਫਿਰ ਉਹਨਾਂ ਲੈ ਕੇ ਸਾਰਾ ਸਮਾਨ ਆ ਜਾਣਾ, ਉਹ ਵਿਹੜੇ 'ਚ ਰੱਖ ਦੇਣਾ, ਫਿਰ ਇਹ ਬੋਲਣਾ, ਫਿਰ ਉਹ ਸਾਰਿਆਂ ਵੇਖ ਲੈਣਾ, ਘਰ ਵਾਲਿਆਂ ਨੇ ਚੁੱਕ ਕੇ ਅੱਗੇ ਰੱਖ ਲੈਣਾ। ਜਦੋਂ ਧੀ ਨੂੰ ਟੁਰਨਾ ਉਦੋਂ ਨਾਲ ਦੇ ਦੇਣਾ। ਵਾਹ ਵਾਹ। ਉਹ ਨਾਨਕਿਆਂ ਦਾ ਦਾਜ ਹੁੰਦਾ ਸੀ, ਜੋ ਮਾਂ ਪਿਓ ਨੇ ਬਣਾਇਆ ਉਹ ਘਰੋਂ ਦੇਣਾ, ਜੋ ਨਾਨਕਿਆਂ ਦਾ ਸੀ ਉਹ ਵੀ ਦੇ ਦੇਣਾ। ਵਾਹ ਵਾਹ। ਲੋ ਜੀ ਸਾਹਿਬੋ, ਜੋ ਕਿਸੇ ਮਾਂ ਬਾਪ ਦੀ ਇਸਤਤਾਤ ਤੌਫੀਕ ਹੁੰਦੀ ਸੀ, ਉਹਨਾਂ ਆਪਣੀ ਹਿੰਮਤ ਮੂਜਬ ਆਪਣੀ ਧੀ ਨੂੰ ਦਾਜ ਦੇਣਾ। ਲੇਕਿਨ ਦੇਖੋ ਇਹ ਕਿੱਡੀ ਪਿਆਰੀ ਰਸਮ ਸੀ ਕਿ ਨਾਨਕਿਆਂ ਆਪਣੇ ਘਰੋਂ ਉਸ ਬੱਚੀ ਵਾਸਤੇ ਲੈ ਕੇ ਨਾਨਕੀ ਛੱਕ ਆਉਣਾ, ਉਹ ਨਾਨਕਿਆਂ ਵੱਲੋਂ ਮਿਲਣ ਵਾਲਾ ਦਾਜ ਹੁੰਦਾ ਸੀ। ਉਹ ਮਾਮਿਆਂ ਨੇ, ਨਾਨੇ ਨੇ ਲੈ ਕੇ ਆਉਣਾ, ਨਾਨੀ ਜਿਉਂਦੀ ਹੈ, ਨਾਨਾ ਜਿਉਂਦਾ, ਉਹਨਾਂ ਨਾਲ ਆਉਣਾ, ਸ਼ਾਦੀ 'ਚ ਰਲਣ ਵੀ ਆਉਣਾ, ਲੇਕਿਨ ਖਾਲੀ ਹੱਥ ਨਹੀਂ ਆਉਣਾ। ਆਪਣੀ ਆਪਣੀ ਤੌਫੀਕ ਦੇ ਮੁਤਾਬਕ ਉਹਨਾਂ ਨੇ ਵੀ ਹਿੱਸਾ ਪਾਉਣਾ, ਵੀ ਸਾਡੀ ਭਣੇਵੀਂ ਹੈ, ਦੋਹਤਰੀ ਹੈ, ਉਹਦਾ ਵਿਆਹ ਹੈ, ਤੇ ਉਹਨਾਂ ਆਪਣੀ ਤੌਫੀਕ ਦੇ ਮੁਤਾਬਕ ਹਸਬੇ ਇਸਤਤਾਤ ਦਾਜ ਬਣਾ ਕੇ ਲਿਆਉਣਾ ਤੇ ਲਿਆ ਕੇ ਉਹਨਾਂ ਨੂੰ ਦੇਣਾ, ਘਰ ਵਾਲਿਆਂ ਨੂੰ, ਆਪਣੀ ਧੀ ਨੂੰ, ਆਪਣੇ ਜਵਾਈ ਨੂੰ, ਕਿ ਲਓ ਜੀ ਇਹ ਸਾਡੇ ਵੱਲੋਂ ਧੀ ਨੂੰ ਦੇ ਲਵੋ। ਉਹ ਨਾਨਕਿਆਂ ਵੱਲੋਂ ਜਿਹੜਾ ਆਇਆ ਹੋਇਆ ਦਾਜ ਹੁੰਦਾ ਸੀ, ਉਹਨੂੰ ਆਖਿਆ ਜਾਂਦਾ ਸੀ ਨਾਨਕੀ ਛੱਕ। ਅੱਛਾ ਅੰਮਾ ਜੀ, ਇਹ ਦੱਸੋ ਕਿ ਹੁਣ ਜੰਝ ਜਿਹੜੀ ਹੈ ਉਹ ਕੁੜੀਆਂ ਨੇ ਲੰਘਣ ਦਿੱਤੀ ਹੈ, ਲਾਗ ਲੂਗ ਲਿੱਲਿਆਂ ਨੇ ਆ ਕੇ ਜੰਝ ਬਹਿ ਗਈ ਹੈ। ਉਸ ਜ਼ਮਾਨੇ ਦੇ ਵਿੱਚ ਜੰਝਾਂ ਮੰਜੇ ਸ਼ੰਜੇ ਹੀ ਡਾਏ ਹੁੰਦੇ ਹਨ, ਬਹੁਤੀਆਂ ਸਾਰੀਆਂ ਮੰਜੀਆਂ ਡਾਹ ਦੇਣੀਆਂ, ਐਡੀਆਂ ਕੁਰਸੀਆਂ ਸ਼ੁਰਸੀਆਂ ਅੱਜ ਕੱਲ੍ਹ ਦਾ ਤਾਂ ਰਿਵਾਜ ਹੁੰਦਾ ਨਹੀਂ ਸੀ। ਹੁਣ ਜੰਝ ਸਾਰੀ ਬਹਿ ਗਈ ਹੈ ਤੇ ਫਿਰ ਉਹ ਸਿੱਠਣੀਆਂ ਦਿੰਦੀਆਂ ਸਨ, ਬੱਚੀਆਂ ਗਾਉਂਦੀਆਂ ਸਨ, ਕੋਈ ਲੋਕ ਗੀਤ ਹੀ ਹੁੰਦਾ ਸੀ, ਸਿੱਠਣੀਆਂ ਵੀ, ਉਹ ਤੇ ਕੋਈ ਸੁਣਾਓ ਜੇ ਆਉਂਦੀਆਂ? ਲੜਾਇਆ ਪਿਆਇਆ ਨੀ ਮਾਂ ਛੋੜਾਇਆ, ਮਾਂ ਪਾਵੇ ਹੜੇ ਵੇ ਬੱਚਾ ਲੈ ਚੱਲਣ ਵਾਲੇ, ਬੱਚਾ ਲੈ ਚੱਲਣ ਵਾਲੇ ਵੇ ਉੱਥੇ ਘਿਓ ਭਰਨ ਵਾਲੇ, ਉੱਥੇ ਘਿਓ ਭਰਨ ਵਾਲੇ ਵੇ ਉੱਥੇ ਸ਼ੱਕਰ ਡੁੱਲੀ, ਉੱਥੇ ਸ਼ੱਕਰ ਡੁੱਲੀ ਵੇ ਡਾਰੀ ਚੋਗਣ ਲੱਗੀ, ਡਾਰੀ ਚੋਗਣ ਲੱਗੀ ਵੇ ਕਵਾਂ ਨੇ ਠੂੰਗੇ ਮਾਰੇ। ਵਾਹ 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 ਵਾਹ। ਲਾੜਾ ਪਿਆਇਆ ਨੀ ਭੈਣ ਛੋੜਾਇਆ, ਭੈਣ ਭਾਵੇਂ ਹਾੜੇ ਵੇ ਵੀਰਾ ਲੈ ਚੱਲਣ ਵਾਲੇ, ਵੀਰਾ ਲੈ ਚੱਲਣ ਵਾਲੇ ਵੇ ਉੱਥੇ ਮੁੰਡੇ ਸੋਹਣੇ,
ਉੱਥੇ ਮੁੰਡੇ ਸੋਹਣੇ ਵੇ ਡਾਰੀ ਨੂੰ ਪਰਖਣ ਵਾਲੇ। ਹੁਣ ਅੰਮਾ ਜੀ ਉਹਨੂੰ ਵੀ ਤਾਂ ਸੁਣਾਓ ਨਾ। ਇਹ ਤੇ ਚਲੋ ਅੱਜ ਕੱਲ ਬੱਚੀਆਂ ਨੇ ਗੀਤ ਬਣਾਏ ਨੇ। ਹਾਂਜੀ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਅਸੀਂ ਵੀ ਨਿੱਕੇ ਨਿੱਕੇ ਹੁੰਦੇ ਹਾਂ ਤੇ ਅਸੀਂ ਸੁਣਦੇ ਹਾਂ, ਉਦੋਂ ਸਿੱਠਣੀਆਂ ਇੰਝ ਦੀਆਂ ਦਿੰਦੀਆਂ ਸਨ ਵੀ ਆਇਓ ਵੇ ਤੂੰ ਆਇਓ ਵੇ ਮਾਂ ਕਿੱਥੇ ਛੱਡ ਆਇਓ। ਆਇਓ ਵੇ ਤੂੰ ਮਾਂ ਕਿੱਥੇ ਛੱਡ ਆਇਓ ਵੇ। ਹਾਂ ਆਉਂਦੀ ਏ ਪੀ ਆਉਂਦੀ ਏ ਚ ਬੱਚੇ ਬੈਠੀ ਨਾਉਂਦੀ ਏ। ਜੀ ਆਇਆ ਵੇ ਤੂੰ ਆਇਆ ਵੇ ਦੱਸ ਭੈਣ ਕਿੱਥੇ ਛੱਡ ਆਇਆ ਏ ਵੇ। ਆਉਂਦੀ ਏ ਪਈ ਆਉਂਦੀ ਏ ਸੁਰਮਾ ਕੰਜਲ ਪਾਉਂਦੀ ਏ। ਲਓ ਜੀ ਸਾਹਿਬੋ, ਤੁਸੀਂ ਸੁਣੀਆਂ ਸਿੱਠਣੀਆਂ ਸਾਨੂੰ ਅੰਮਾ ਜੀ ਗੁਲਾਮ ਫਾਤਮਾ ਨੇ ਸੁਣਾਈਆਂ। ਜਿਸ ਵੇਲੇ ਜੰਝ ਆ ਕੇ ਬਹਿ ਜਾਂਦੀ ਸੀ ਤੇ ਪਿਆਰ ਦੇ ਨਾਲ ਉਹਨਾਂ ਨੂੰ ਸਿੱਠਣੀਆਂ ਦਿੱਤੀਆਂ ਜਾਂਦੀਆਂ ਸਨ। ਸਿੱਠਣੀਆਂ ਤੇ ਉਲਾਮੇ ਇਹ ਇੱਕ ਟਿਚਕਰਾਂ ਜਿਹੀਆਂ ਸਨ ਜਿਹੜੀਆਂ ਕੁੜੀਆਂ ਚਿੜੀਆਂ ਆਉਣ ਵਾਲੀ ਜੰਝ ਨੂੰ ਕਰਦੀਆਂ ਸਨ। ਔਰ ਇਹਨਾਂ ਦੇ ਪੱਸੇ ਪਰਦਾ ਵੀ ਤੁਸੀਂ ਵੇਖ ਲਵੋ ਕਿ ਇਹਨਾਂ ਦੇ ਪਿੱਛੇ ਵੀ ਬੱਚਿਆਂ ਦੇ, ਕੁੜੀ ਵਾਲੇ ਜਿਹੜੇ ਨੇ ਉਹਨਾਂ ਦੇ ਘਰ ਵਾਲਿਆਂ ਦੇ ਬੜੇ ਖੂਬਸੂਰਤ ਜਜ਼ਬਾਤ ਨੇ। ਸਿੱਠਣੀਆਂ ਮਿਲ ਗਈਆਂ, ਉਲਾਮੇ ਮਿਲ ਗਏ। ਉਸ ਤੋਂ ਬਾਅਦ ਜੰਝ ਨੇ ਰੋਟੀ ਛੋਟੀ ਖਾ ਲਈ। ਰੋਟੀ ਖਾਣ ਤੋਂ ਬਾਅਦ ਹੁਣ ਧੀ ਨੂੰ ਵਿਦਿਆ ਕਰਨ ਦਾ ਵੇਲਾ ਆ ਗਿਆ ਹੈ। ਅੰਮਾ ਜੀ ਜਦੋਂ ਧੀ ਨੂੰ ਵਿਦਿਆ ਕਰਨ ਲੱਗਦੇ ਸਨ ਉਹ ਵੇਲਾ ਆਣ ਢੁੱਕਦਾ ਸੀ ਜੀ ਤੇ ਉੱਥੇ ਜ਼ਰਾ ਸੁਣਾਓ ਨਾ ਕਿ ਧੀ ਨੂੰ ਰੁਖਸਤ ਕਰਨ ਦੇ ਵੇਲੇ ਬੜੇ ਦਰਦਨਾਕ ਗੀਤ ਬੋਲੇ ਜਾਂਦੇ ਹੁੰਦੇ ਸਨ। ਉਹ ਲੋਕ ਗੀਤ ਕਿਸ ਤਰ੍ਹਾਂ ਦੇ ਸਨ ਜਦੋਂ ਧੀ ਨੂੰ ਟੋਰੀਦਾ ਸੀ? ਉਹ ਇਹ ਸਾਨੂੰ ਛੱਲੀਆਂ ਮਾਵਾਂ ਧੀਆਂ ਮਿਲਣ ਲੱਗੀਆਂ, ਚਾਰੇ ਕੰਧਾਂ ਨੀਚ ਬਾਰੇ ਦੀਆਂ ਹੱਲੀਆਂ। ਉਹ ਛੋਲੇ ਬਾਵਲ ਤੇਰੇ ਮਹਿਲਾਂ ਵਿੱਚੋਂ ਸੱਤ ਰੰਗੀਆ ਕਬੂਤਰ ਬੋਲੇ। ਡੋਈ ਬਾਵਲ ਤੇਰੇ ਮਹਿਲਾਂ ਵਿੱਚੋਂ ਤੇਰੀ ਲਾਡੋ ਪਰਦੇਸਨ ਹੋਈ। ਹਾਏ ਹਾਏ। ਫੀਤਾ ਇਹਨਾਂ ਮੇਰੀਆਂ ਭਾਬੀਆਂ ਨੇ ਡੋਲਾ ਟੋਰ ਕੇ ਕੱਚਾ ਦੁੱਧ ਪੀਤਾ। ਵਾਹ ਵਾਹ। ਫੀਤਾ ਇਹਨਾਂ ਮੇਰੇ ਵੀਰਾਂ ਨੇ ਕਦੀ ਭੈਣ ਨੂੰ ਯਾਦ ਨਹੀਂ ਕੀਤਾ। ਲਓ ਜੀ ਪਿਆਰਿਓ, ਤੁਸੀਂ ਵੇਖਿਆ ਕਿ ਰੁਖਸਤੀ ਜਦੋਂ ਧੀ ਦੀ ਹੋਣ ਲੱਗਦੀ ਸੀ ਤੇ ਉਹ ਵੀ ਇੱਕ ਕਿਆਮਤ ਦਾ ਹੀ ਮੰਜ਼ਰ ਹੁੰਦਾ ਸੀ। ਸਾਰੀ ਜ਼ਿੰਦਗੀ ਦੇ ਵਾਸਤੇ ਆਪਣੇ ਬਾਬਲ ਦੇ ਵਿਹੜੇ ਨੂੰ ਛੱਡ ਕੇ ਤੇ ਧੀ ਸਸੁਰਾਲੀ ਘਰ ਵਾਸਤੇ ਟੁਰ ਚੱਲੀ ਏ। ਕਿੱਡੇ ਵਿਰਾਗ ਦੇ ਤੇ ਵਿਛੋੜੇ ਦੇ ਤੇ ਦੁੱਖਾਂ ਦੇ ਭਰੇ ਹੋਏ ਇਹ ਲੋਕ ਗੀਤ ਨੇ। ਭਈ ਫੀਤਾ ਇਹਨਾਂ ਸਕਿਆਂ ਵੀਰਾਂ ਨੇ ਡੋਲਾ ਟੋਰ ਕੇ ਅਗਾਂਹ ਨੂੰ ਕੀਤਾ ਕਿ ਮੇਰੇ ਆਪਣੇ ਸਕੇ ਭਰਾਵਾਂ ਨੇ ਮੇਰਾ ਡੋਲਾ ਚੁੱਕ ਕੇ ਮੋਢਿਆਂ ਤੇ ਮੈਨੂੰ ਘਰੋਂ ਬਾਹਰ ਕੱਢਿਆ ਹੈ ਜੀ। ਫਿਰ ਵੇਖੋ ਆਪਣੇ ਬਾਪ ਦੇ ਨਾਲ ਧੀ ਜਾਂਦੀ ਜਾਂਦੀ ਵੀ ਕੀ ਹੇਜ ਪਈ ਜਿਤਾਂਦੀ ਏ। ਭਈ ਛੋਲੇ ਬਾਬਲ ਤੇਰਿਆਂ ਮਹਿਲਾਂ ਵਿੱਚੋਂ ਸੱਤ ਰੰਗੀਆ ਕਬੂਤਰ ਬੋਲੇ। ਜਿਹੜੀਆਂ ਇਸ ਵਿਹੜੇ ਮੈਂ ਮੌਜਾਂ ਮਾਣ ਲਈਆਂ ਨੇ ਹੋਰੇ ਅੱਗੋਂ ਮੇਰੇ ਨਸੀਬਾਂ 'ਚ ਹੋਣੀਆਂ ਨੇ ਕਿ ਨਹੀਂ। ਸਾਹਿਬੋ, ਇਹ ਸਨ ਉਹ ਲੋਕ ਗੀਤ, ਉਹ ਪਿਆਰ ਦੇ ਤਰਾਨੇ ਜਿਹੜੇ ਸਾਡੀਆਂ ਮੁਖਤਲਿਫ ਰਿਸਮਾਂ ਦੇ ਉੱਤੇ ਸਾਡੀਆਂ ਧੀਆਂ ਭੈਣਾਂ ਅਲਾਪਦੀਆਂ ਹੁੰਦੀਆਂ ਸਨ। ਔਰ ਤੁਸੀਂ ਦੇਖੋ ਕਿ ਕਿਸ ਕਦਰ ਅਪਨਾਈਅਤ ਸੀ ਉਹ ਵਸੇਬ ਜਿਹੜਾ ਹੈ। ਉਸ ਵਸੇਬ ਦੇ ਵਿੱਚ ਕੋਈ ਬੰਦਾ ਦੂਸਰੇ ਤੋਂ ਅੱਡ ਰਹਿ ਕੇ ਜ਼ਿੰਦਾ ਨਹੀਂ ਸੀ ਰਹਿ ਸਕਦਾ। ਪਿੰਡ ਦੇ ਕੀ ਚੁਧਰਾਵਾਂ ਤੇ ਕੀ ਤਮਾਮ ਬਰਾਦਰੀਆਂ, ਮਾੜੇ ਕੀ ਤੇ ਤਗੜੇ ਕੀ, ਸਾਰੇ ਰਲ ਕੇ ਧੀਆਂ ਤੇ ਪੁੱਤਰਾਂ ਦੇ ਵਿਆਹਾਂ ਦੀਆਂ ਖੁਸ਼ੀਆਂ ਦੇ ਵਿੱਚ ਸ਼ਿਰਕਤ ਕਰਦੇ ਸਨ। ਇਹੋ ਹੀ ਹਾਲ ਗਮੀ ਵੇਲੇ ਵੀ ਹੁੰਦਾ ਸੀ। ਇੱਕ ਘਰ ਸੋਗ ਹੋ ਜਾਣਾ, ਕੋਈ ਵਫਾਤ ਹੋ ਜਾਣੀ, ਕਿਸੇ ਮਰ ਜਾਣਾ। ਅਸਾਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਵੀ ਪੂਰੇ ਪਿੰਡ 'ਚ ਰੋਟੀ ਨਹੀਂ ਸੀ ਫਿਰ ਪੱਕਦੀ, ਲੋਕੀ ਚੁੱਲ੍ਹੇ ਨਹੀਂ ਸਨ ਜਲਾਉਂਦੇ। ਭਈ ਸਾਡੇ ਘਰੋਂ ਉਦੋਂ ਲੱਕੜਾਂ ਦੀ ਅੱਗ ਹੁੰਦੀ ਸੀ ਤੇ ਲੋਕ ਇਸ ਕਦਰ ਹਯਾ ਕਰਦੇ ਸਨ ਵੀ ਸਾਡੇ ਘਰੋਂ ਧੂਆਂ ਉੱਠੇਗਾ। ਤੇ ਜਿਹਨਾਂ ਦੇ ਘਰ ਵਫਾਤ ਹੋਈ ਉਹ ਕੀ ਸੋਚਣਗੇ ਵੀ ਸਾਡਾ ਮਰ ਗਿਆ ਵਾਲਦ ਜਾਂ ਸਾਡਾ ਨਾਨਾ ਜਾਂ ਦਾਦਾ ਜਾਂ ਸਾਡੀ ਮਾਂ ਮਰ ਗਈ ਹੈ। ਤੇ ਇਹ ਤੌਣ ਪਕਾਉਂਦੇ ਫਿਰਦੇ ਨੇ, ਆਪਣੇ ਘਰ ਰੱਜ ਖਾਂਦੇ ਨੇ ਪਏ। ਇਹਨਾਂ ਨੂੰ ਕੋਈ ਖੁਦਾ ਦਾ ਖੌਫ ਨਹੀਂ। ਤੁਸੀਂ ਦੇਖੋਗੇ ਉਹ ਕੀ ਵਸੇਬ ਸੀ ਜਦੋਂ ਹਰ ਬੰਦਾ ਦੂਸਰੇ ਨਾਲ ਪਿਆਰ ਕਰਦਾ ਸੀ, ਹਰ ਬੰਦਾ ਦੂਸਰੇ ਦੇ ਨਾਲ ਉਹਦੀ ਖੈਰ ਮੰਗਦਾ ਸੀ।
ਇੱਕ ਦੂਜੇ ਦੇ ਨਾਲ ਵਾਬਸਤਾ ਤੇ ਪੈਵਸਤਾ ਹੋ ਕੇ ਲੋਕੀ ਹਯਾਤੀਆਂ ਗੁਜ਼ਾਰਦੇ ਸਨ। ਤੇ ਸਾਹਿਬੋ ਅੱਜ ਉਹ ਦੌਰ ਹੈ ਕਿ ਸੱਕੇ ਭੈਣਾਂ ਭਰਾ ਇੱਕ ਦੂਜੇ ਨੂੰ ਵੇਖ ਕੇ ਰਾਜ਼ੀ ਨਹੀਂ। ਸਾਰੇ ਘਰਾਂ 'ਚ ਅਜਿਹਾ ਕੰਮ ਨਹੀਂ। ਅਲਹਮਦੁਲਿਲਾ ਅੱਜ ਵੀ ਬੜੇ ਬੜੇ ਖੂਬਸੂਰਤ ਟੱਬਰ ਔਰ ਘਰਾਣੇ ਐਸੇ ਮੌਜੂਦ ਨੇ ਜਿਨ੍ਹਾਂ ਨੇ ਨਾ ਸਿਰਫ ਆਪਣੀਆਂ ਕਦੀਮ ਰਵਾਇਤ ਦੀ ਅੱਜ ਵੀ ਪਾਸਦਾਰੀ ਕੀਤੀ ਹੈ, ਬਲਕਿ ਐਨ ਪਿਆਰੇ ਨਬੀ ਪਾਕ ਸੱਚੇ ਸਾਹਿਬ ਦੇ ਅਹਕਾਮਾਤ ਦੇ ਮੁਤਾਬਿਕ, ਅੱਲਾਹ ਪਾਕ ਸੱਚੇ ਸਾਹਿਬ ਦੇ ਅਹਕਾਮਾਤ ਦੇ ਮੁਤਾਬਿਕ ਆਪਣੇ ਤਮਾਮ ਅਜ਼ੀਜ਼ੋ ਅਕਾਰਬ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਟੁਰਦੇ ਨੇ। ਪਿਆਰਿਓ, ਸਿਲਾ ਰਹਿਮੀ ਇਸੇ ਗੱਲ ਦਾ ਨਾਂ ਹੈ ਕਿ ਹਰ ਕਿਸਮ ਦੀ ਖੁਸ਼ੀ ਗਮੀ ਦੇ ਵਿੱਚ ਸਾਕਾਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਭੈਣਾਂ ਭਰਾਵਾਂ ਨੂੰ, ਆਪਣੇ ਹਮਸਾਇਆਂ ਨੂੰ, ਆਪਣੇ ਮੁਹੱਲੇਦਾਰਾਂ ਨੂੰ, ਔਰ ਅਗਰ ਇਸਤਤਾਤ ਦਿੱਤੀ ਹੋਵੇ ਅੱਲਾਹ ਪਾਕ ਸੱਚੇ ਸਾਈਂ ਨੇ ਤਾਂ ਪੂਰੇ ਪਿੰਡ ਦੇ ਵਾਸੀਆਂ ਨੂੰ ਅਸੀਂ ਵਸਾਰੀਏ ਨਾ, ਉਹਨਾਂ ਨੂੰ ਵੀ ਨਾਲ ਰਲਾਈਏ, ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਟੁਰੀਏ। ਤੇ ਪਿਆਰਿਓ, ਇੱਕ ਪਿੰਡ ਖੂਬਸੂਰਤ ਹੋ ਜਾਏਗਾ ਤੇ ਇਹਦੇ ਨਾਲ ਹੀ ਫਿਰ ਸਾਰਾ ਸ਼ਹਿਰ, ਸਾਰੀ ਤਹਿਸੀਲ, ਸਾਰਾ ਜ਼ਿਲ੍ਹਾ ਤੇ ਸਾਰਾ ਪਾਕਿਸਤਾਨ ਉਸ ਖੂਬਸੂਰਤ ਮੁਆਸ਼ਰੇ ਵੱਲ ਟੁਰ ਪਵੇਗਾ ਜਿਹਦੀ ਸਾਨੂੰ ਤਲਕੀਨ ਸਾਡੇ ਦੀਨ ਨੇ ਕੀਤੀ ਹੈ। ਅੱਛਾ ਅੰਮਾ ਜੀ, ਹੁਣ ਇਹ ਦੱਸੋ ਕਿ ਜਦੋਂ ਫਿਰ ਵਹੁਟੀ ਲੈ ਕੇ ਲਾੜਾ ਘਰ ਆ ਜਾਂਦਾ, ਬਰਾਤੀ ਸਾਰੇ ਜੰਝ, ਤੁਸੀਂ ਮਸਲਨ ਗਏ ਸੋ ਜਦੋਂ ਆਪਣੇ ਪੁੱਤਰ ਨੂੰ ਵਿਆਹੁਣ, ਤੇ ਇਹ ਸਾਰੀਆਂ ਰਸਮਾਂ ਜਿਹੜੀਆਂ ਕੁੜੀ ਵਾਲੇ ਘਰ ਹੋਈਆਂ, ਉਹਨਾਂ ਰਸਮਾਂ ਦੀ ਤਕਮੀਲ ਤੋਂ ਬਾਅਦ ਤੁਸੀਂ ਆਪਣਾ ਬੱਚਾ ਲੈ ਕੇ, ਨੂੰਹ ਲੈ ਕੇ ਘਰ ਆ ਗਏ, ਤੇ ਫਿਰ ਪਿਛਾਂ ਪਰਤ ਕੇ ਆ ਕੇ ਉੱਥੇ ਕੀ ਰਸਮਾਂ ਹੁੰਦੀਆਂ ਨੇ ਮੁੰਡੇ ਵਾਲੇ ਘਰ? ਉਹ ਫਿਰ ਜਿਹੜੀ ਸੱਸ ਨੂੰਹ ਦੀ ਗੱਲ ਹੋ ਜਾਂਦੀ ਸੀ। ਹਾਂ, ਉਹ ਸੱਸ ਕਹਿੰਦੀ ਸੀ, ਵਹੁਟੀ ਏ ਆਈ ਏ ਤੇ ਨੀ ਤੂੰ ਕਿਉਂ ਚਿਰ ਲਾਇਆ ਪੇਕੇ। ਹਾਂ, ਵਹੁਟੀ ਕੀ ਆਂਦੀ ਏ, ਮੇਰਾ ਪਿਓ ਗਿਆ ਸੀ ਰੰਨ ਨੂੰ, ਮੈਂ ਰਹੀ ਸਾਂ ਘਰ ਦੇ ਕੰਮ ਨੂੰ। ਅੱਛਾ, ਮੇਰਾ ਪਿਓ ਲੈ ਘਰ ਆਇਆ ਨੀ, ਮੈਂ ਸਹੁਰੇ ਫੇਰਾ ਪਾਇਆ। ਵਾਹ। ਇਹ ਅਸੀਂ ਕੁੜੀ ਨੂੰ ਮਜ਼ਾਕ ਕਰਦੇ ਹੁੰਦੇ ਸਾਂ। ਹਾਂ, ਤੇ ਉਦੋਂ ਬਾਅਦ ਫਿਰ ਜੰਜ ਨੂੰ, ਲਾੜੇ ਤੇ ਵਹੁਟੀ ਨੂੰ ਉਹ ਤੇਲ ਸੁਣਿਆ ਚਾਹੁੰਦੇ ਹਨ ਦਲੀਜਾਂ ਤੇ, ਉਹ ਵੀ ਕੋਈ ਗੱਲ ਸੁਣਾਓ ਨਾ। ਸਰੋਂ ਦਾ ਤੇਲ ਪਾਣਾ ਤੇ ਕਿਵੇਂ ਫਿਰ ਕੁੜੀ ਨੂੰ ਅੰਦਰ ਲੰਘਣ ਦਿੰਦੇ ਹਨ? ਕੋਈ ਦਲੀਜ ਫੜਾਈ ਕੁੜੀ ਘੁੱਟ ਕੇ ਫੜ ਲੈਂਦੀ ਸੀ ਦਲੀਜ ਨੂੰ। ਉਹਦਾ ਗਾਣਾ ਤਾਂ ਕੋਈ ਨਹੀਂ ਨਾ। ਤੇ ਉਹਨੂੰ ਫਿਰ ਨਾ ਸਹੁਰਾ 100 1000 500 ਜੋ ਵੀ ਉਹਦੇ ਕੋਲ ਤਫੀਕ ਹੁੰਦੀ ਸੀ, ਉਹ ਫਿਰ ਉਹਦੇ ਸਿਰ ਤੇ ਪਿਆਰ ਦੇ ਕੇ ਤੁਹਾਨੂੰ ਫੜਾ ਦਿੰਦਾ ਸੀ। ਕੁੜੀ ਦਲੀਜ ਛੱਡ ਕੇ ਅੰਦਰ ਹੋ ਜਾਂਦੀ ਸੀ। ਉਹ ਸ਼ਗਨ ਹੋ ਗਿਆ। ਇਹ ਤੇ ਦਲੀਜ ਫੜਾਈ ਹੋ ਗਈ ਨਾ, ਇੱਕ ਸ਼ਗਨ ਹੋ ਗਿਆ। ਤੇ ਇੱਕ ਸ਼ਗਨ ਹੁੰਦਾ ਸੀ ਉਹ ਤੇਲ ਚੋਂਦੇ ਹਨ। ਤੇਲ ਤੋਂ ਉਹ ਦਲੀਜ ਨੂੰ ਲਾਈਦਾ ਸੀ ਜਦੋਂ ਵਹੁਟੀ ਆਉਂਦੀ ਸੀ ਬਾਹਰ ਦੇ ਬੂਹੇ ਨੂੰ, ਤੇ ਵਹੁਟੀ ਲਾੜੇ ਨੂੰ ਤੇ ਭੈਣਾਂ ਭਰਾਵਾਂ ਨੂੰ ਅੰਦਰ ਲੰਘਾ ਲਈਦਾ ਸੀ। ਜਿੰਨਾ ਚਿਰ ਤੇਲ ਨਹੀਂ ਲਾਉਂਦੇ ਉਹਨਾਂ ਚਿਰ ਖੜੇ ਰਹਿੰਦੇ ਸਨ ਬਾਹਰ। ਉਦੋਂ ਇਹ ਹੁੰਦਾ ਸੀ ਧੀ ਨੂੰ ਜਦੋਂ ਅੰਦਰੋਂ ਕੱਢਣਾ ਨਾ, ਤੋਰਨ ਲੱਗਾ ਤੇ ਅੱਗੇ ਕਿਸੇ ਨੇ ਪਰਾਤ 'ਚ ਚਾਵਲ ਲੈ ਕੇ ਖਲੋ ਜਾਣਾ। ਉਹ ਧੀ ਨੇ ਇੰਝ ਭੁੱਕ ਭਰ ਕੇ ਉੱਤੋਂ ਸੁੱਟੀ ਜਾਣੇ। ਮਗਰੋਂ ਭੈਣਾਂ ਭਰਾਵਾਂ, ਪਿਓ ਮਾਂ, ਕਿਸੇ ਨੇ ਉਹਨਾਂ ਝੋਲੀਆਂ ਕਰਨੀਆਂ। ਉਸ ਵੇਲੇ ਦਿਲ ਬੜਾ ਦੁਖਦਾ ਸੀ। ਹੁਣ ਇਹ ਹੈ ਕਿ ਭਰਾ ਹੈ, ਜਦੋਂ ਭੈਣ ਵਿੱਚੋਂ ਕੱਢਦਾ ਹੈ ਨਾ, ਉਹਦੇ ਸਿਰ ਤੇ ਕਰਾਉਣ ਦਾ ਸਾਇਆ ਕਰ ਦਿੰਦਾ। ਜਿੰਨਾ ਚਿਰ ਉਹ ਗੱਡੀ 'ਚ, ਹੁਣ ਤਾਂ ਕਾਰਾਂ ਨੇ, ਉਹਦਾ ਡੋਲੀ ਸੀ, ਡੋਲੇ 'ਚ ਨਹੀਂ ਸੀ ਬਹਿੰਦੀ, ਉਹਨਾਂ ਚਿਰ ਕੁਰਾਨ ਉਹਨਾਂ ਫੜ ਕੇ ਨਾਲ ਨਾਲ ਲੱਗੇ ਜਾਣਾ, ਕੁਰਾਨ ਪਾਕ ਦੇ ਸਾਏ ਥੱਲੇ ਉਹਨੂੰ ਵਿਦਿਆ ਕਰ ਨਾਲ ਲਈ ਜਾਣਾ ਸੀ। ਜਦੋਂ ਬੱਚੀ ਨੇ ਬਹਿ ਜਾਣਾ, ਉਦੋਂ ਕੁਰਾਨ ਪਾਕ ਉਹਨਾਂ ਦੇ ਘਰ ਨੂੰ ਫੜਾ ਦੇਣਾ, ਘਰਦਿਆਂ ਨੂੰ, ਵੀ ਆ ਜੇ। ਉਹ ਬੱਚੀ ਨੂੰ ਦੇਰ 'ਚ ਮਿਲ ਜਾਣਾ ਕੁਰਾਨ। ਜਿਨ੍ਹਾਂ ਨੇ ਤਸਬੀਹ ਜਾਂ ਜਾਨਮਾਜ਼ ਜਾਂ ਕੁਰਾਨ ਨਹੀਂ ਦਿੱਤਾ, ਉਹ ਭਾਵੇਂ ਕਰੋੜਾਂ ਦੀ ਜਾਇਦਾਦ ਦੇ ਦਿੱਤੇ, ਕਿਸੇ ਕੰਮ ਨਹੀਂ। ਇਹ ਦੁਨੀਆ ਦਾ ਮਾਲ ਹੈ। ਵਾਹ ਵਾਹ। ਪੁੱਤਰ ਮੇਰਿਆ ਬੱਚਿਆ, ਅਖੀਰ ਤੇ ਵੀ ਭਾਵੇਂ 200 ਸਾਲ ਜੀ ਲਈਏ, ਜਦੋਂ ਅਖੀਰ ਤੇ ਟਾਈਮ ਆ ਜਾਏ ਨਾ, ਫਿਰ ਵੀ ਆਉਂਦੇ ਨੇ ਇਹਦੇ ਪੇਕਿਆਂ ਨੂੰ ਫੋਨ ਕਰੋ, ਭਤੀਜਿਆਂ ਨੂੰ, ਫਲਾਣੇ ਨੂੰ, ਇਹਦਾ ਕੁਛ ਲੈ ਕੇ ਹੁਣ ਕਫਨ ਫੇਰ ਨਵਾਵਾਂਗੇ। ਜ਼ਿੰਦਗੀ ਉਗਾਲ ਲੈਂਦੀ ਹੈ ਆਪਣੇ ਘਰ 'ਚ, ਤੇ ਅਖੀਰ ਤੇ ਵੀ ਉਹਨਾਂ ਨੂੰ ਉਡੀਕ ਹੁੰਦੇ ਨੇ ਵੀ ਆਉਣ ਕਿਤੇ ਫੇਰ ਦਫਨਾਵਾਂਗੇ। ਲਓ ਜੀ ਪਿਆਰਿਓ, ਵੇਖੋ ਕਿੱਡੀਆਂ ਪਿਆਰੀਆਂ ਰਸਮਾਂ ਸਨ। ਉਹ ਜਿਹੜਾ ਪਰਾਤ ਜਿਹੀਆਂ ਕਿਸੇ ਬਰਤਨ 'ਚ ਪਾ ਕੇ ਚਾਵਲ ਬੱਚੀ ਅੱਗੇ ਕਰਦੇ ਹਨ ਤੇ ਉਹ ਇੰਝ ਪਿਛਾਂ ਨੂੰ ਸੱਟਦੀ ਸੀ, ਉਹਦੇ ਬਾਰੇ
ਕਿਸੇ ਸਿਆਣੇ ਦੱਸਿਆ ਸੀ ਕਿ ਉਹਦਾ ਇਹ ਮਤਲਬ ਹੁੰਦਾ ਸੀ ਕਿ ਲਵੀ ਮੇਰੇ ਪੇਕੇ ਘਰੋਂ ਹੁਣ ਮੇਰਾ ਦਾਣਾ ਪਾਣੀ ਖਤਮ ਹੋ ਗਿਆ, ਬਿਲਕੁਲ ਹੁਣ ਮੇਰਾ ਰਿਜ਼ਕ ਸਹੁਰੇ ਘਰ ਹੈ ਤੇ ਮੈਂ ਹੁਣ ਉੱਥੇ ਜਾ ਕੇ ਆਪਣੇ ਖਾਵਨ ਦੀ ਕਮਾਈ ਖੱਟੀ ਖਾਵਾਂਗੀ। ਤੇ ਉਹਨੇ ਆਪਣਾ ਪਿਛਲੇ ਜਿਹੜੇ ਮਾਈ ਬਾਪ ਹੁੰਦੇ ਹਨ ਉਹਨਾਂ ਨੂੰ ਰਿਜ਼ਕ ਮੋੜ ਕੇ ਤੇ ਅਗਾਂਹ ਟੁਰ ਜਾਣਾ ਵੀ ਮੇਰਾ ਤੇ ਹੁਣ ਅਗਲਾ ਘਰ ਹੈ ਵਸੇਬਾ, ਉੱਥੇ ਜਾ ਕੇ ਹੋਣਾ ਹੈ। ਪਿਆਰਿਓ, ਦੂਜੀ ਵੇਖੋ ਕਿੱਡੀ ਪਿਆਰੀ ਰਸਮ ਸੀ ਕਿ ਸਾਡੀ ਸਭ ਤੋਂ ਮੁਕੱਦਸ ਕਿਤਾਬ ਕੁਰਾਨ ਮਜੀਦ, ਫੁਰਕਾਨ ਹਮੀਦ, ਉਹਦੇ ਸਾਏ ਤਲੇ ਧੀਆਂ ਨੂੰ ਟੋਰਿਆ ਜਾਂਦਾ ਸੀ। ਜਦੋਂ ਡੋਲੀ 'ਚ ਬਾਣਾ ਤੇ ਡੋਲੀ ਤੱਕ ਕੁਰਾਨ ਪਾਕ ਬੱਚੀ ਦੇ ਸਿਰ ਦੇ ਉੱਤੇ ਉੱਤੇ ਖੜਨਾ, ਉਹਦੇ ਸਾਏ ਥੱਲੇ ਬੱਚੀ ਨੇ ਟੁਰਦਿਆਂ ਜਾਣਾ ਤੇ ਜਾ ਕੇ ਤੇ ਉਹਨੂੰ ਫਿਰ ਡੋਲੀ ਵਿੱਚ ਬਿਠਾ ਦੇਣਾ। ਤੇ ਪਿਆਰਿਓ, ਇੱਕ ਬੜਾ ਹੀ ਰਿਕਤ ਆਮੇਜ਼ ਮੰਜ਼ਰ ਹੁੰਦਾ ਸੀ ਜਦੋਂ ਬੱਚੀਆਂ ਨੂੰ ਘਰੋਂ ਟੋਰਿਆ ਜਾਂਦਾ ਸੀ। ਐਸੇ ਦਰਦਨਾਕ ਉਸ ਵੇਲੇ ਗੀਤ ਬੋਲੇ ਜਾਂਦੇ ਸਨ ਕਿ ਸਾਰੇ ਸੁਣਨ ਵਾਲੇ ਜਿਹੜੇ ਨੇ ਉਹਨਾਂ ਦੀਆਂ ਵੀ ਅੱਖੀਆਂ ਦੇ ਵਿੱਚ ਅਥਰੂ ਆ ਜਾਂਦੇ ਸਨ, ਔਰ ਭੈਣਾਂ ਭਰਾ ਮਾਂ ਬਾਪ ਰੋ ਰੋ ਕੇ ਪਾਗਲ ਹੋ ਜਾਂਦੇ ਸਨ, ਕਿਉਂਕਿ ਸਾਰੀ ਜ਼ਿੰਦਗੀ ਦੇ ਵਾਸਤੇ ਬੱਚੀ ਜਿਹੜੀ ਕਿ ਉਸ ਘਰ ਦਾ ਇੱਕ ਬੜਾ ਅਹਿਮ ਫਰਦ ਸੀ, ਉਹ ਵਿਛੜ ਕੇ ਜਾ ਰਹੀ ਹੁੰਦੀ ਸੀ। ਔਰ ਦੂਸਰਾ, ਸਾਡੇ ਦੇਸ਼ ਪੰਜਾਬ ਵਿੱਚ ਆਖਦੇ ਨੇ ਭਈ ਧੀਆਂ ਕੋਲੋਂ ਡਰ ਨਹੀਂ ਲੱਗਦਾ, ਉਹਨਾਂ ਦੇ ਲੇਖਾਂ ਨਸੀਬਾਂ ਤੋਂ ਡਰ ਲੱਗਦਾ। ਤੇ ਇਸ ਲਈ ਵੀ ਸਾਰੇ ਲੱਗਦੇ ਲਾਣੇ ਭੈਣਾਂ ਭਰਾ ਮਾਈ ਬਾਪ ਰੋਂਦੇ ਸਨ ਭਈ ਯਾ ਅੱਲਾ ਇਹਦੇ ਨਸੀਬ ਚੰਗੇ ਕਰੀ। ਲਓ ਜੀ ਅੰਮਾ ਜੀ, ਹੁਣ ਫਿਰ ਨਾ ਅਖੀਰ ਦੇ ਉੱਤੇ ਨਾ ਸਾਨੂੰ ਇੱਕ ਢੋਲਾ ਵੀ ਸੁਣਾ ਦਿਓ, ਤੁਹਾਡੀ ਮਿਹਰਬਾਨੀ। ਅਲਫਿਆ ਮੇਰੇ ਢੋਲਾ ਵੇ ਬੈਠੀ ਮੋਤੀ ਪਰਵਾਂ, ਲਿਖਿਆ ਪੈ ਗਿਆ ਝੋਲੀ ਨੀ ਬੈਠੀ ਸ਼ਮ ਸ਼ਮ ਰੋਵਾਂ। ਅਲਫਿਆ ਮੇਰੇ ਢੋਲਾ ਵੇ ਹਰੀਆਂ ਬੋੜਾਂ ਦੇ ਪਾਪੇ, ਮੇਰੀ ਮਾਂ ਮਤ ਰਹੀ ਵੇ ਤੈਨੂੰ ਛੱਡ ਗਏ ਨੇ ਮਾਪੇ। ਅਲਫਿਆ ਮੇਰੇ ਢੋਲਾ ਵੇ ਅੰਗੂਰਾਂ ਦੇ ਗੁੱਛੇ, ਦੁਖੀ ਦਿਲ ਵਿੱਚ ਰੋਵੇ ਵੇ ਸੁਖੀ ਬਾਤ ਨਾ ਪੁੱਛੇ। ਲਓ ਜੀ ਪਿਆਰਿਓ, ਸਾਨੂੰ ਯਕੀਨ ਹੈ ਕਿ ਸਾਡੀ ਮਾਂ ਜੀ ਗੁਲਾਮ ਫਾਤਮਾ ਹੋਰਾਂ ਦੀ ਗੱਲਬਾਤ ਦੇ ਵਿੱਚੋਂ ਤੁਹਾਨੂੰ ਬਹੁਤ ਸਾਰੀਆਂ ਇਨਫੋਰਮੇਸ਼ਨਸ ਮਿਲੀਆਂ ਹੋਣਗੀਆਂ ਕਲਾਸਿਕ ਪੰਜਾਬ ਦੇ ਬਾਰੇ। ਸਾਹਿਬੋ, ਇਹਦੇ ਨਾਲ ਹੀ ਸਾਡੇ ਅੱਜ ਦੇ ਇਸ ਵਲੌਗ ਦਾ ਵੇਲਾ ਮੁੱਕ ਗਿਆ ਹੈ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। रौनक हो जाऊं चट